ਅਗਲੀ ਖਬਰ ਵੱਲ ਚਲੀਏ। ਜਿਹੜੇ ਰਸ਼ੀਆ ਤੇ ਚਾਈਨਾ ਆ, ਦੋਨੋਂ ਕਾਮਰੇਡ ਹੁਣ ਇੱਕ ਵਾਰੀ ਫਿਰ ਜੱਫੀਆਂ ਪਾਉਣ ਜਾ ਰਹੇ ਹੈਗੇ ਆ। ਸਰੋਤਿਆਂ ਨੂੰ ਯਾਦ ਹੋਊਗਾ, ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਹੀ ਰਸ਼ੀਆ ਨੇ ਹਮਲਾ ਸ਼ੁਰੂ ਕੀਤਾ ਹੋਇਆ ਯੂਕਰੇਨ ਦੇ ਉੱਤੇ, ਤੇ ਉਸ ਨੂੰ ਟੋਟਲੀ ਵੈਸਟ ਨੇ ਆਈਸੋਲੇਟ ਕੀਤਾ ਹੋਇਆ ਹੈਗਾ ਆ। ਪਿਛਲੀ ਵਾਰੀ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਤੇ ਚਾਈਨੀਜ਼ ਲੀਡਰ ਜੀ ਜਿਨਪਿੰਗ ਮਿਲੇ ਸੀ ਬੀਜਿੰਗ ਦੇ ਵਿੱਚ 2022, ਜਦੋਂ ਵਿੰਟਰ ਓਲੰਪਿਕਸ ਹੋਈਆਂ ਸੀਆਂ, ਉਸ ਟਾਈਮ ਕਹਿੰਦੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਦੋਨੋਂ ਜਾਣੇ ਜਿਹੜੇ ਆ ਰਲ ਕੇ ਚੱਲਾਂਗੇ, ਕਿਉਂਕਿ ਇਸ ਟਾਈਮ ਰਸ਼ੀਆ ਤਾਂ ਟੋਟਲੀ ਆਈਸੋਲੇਟਡ ਹੈਗਾ ਆ। ਮੇਜਰ ਪਾਵਰਸ ਜਿਹੜੀਆਂ ਵੈਸਟਰਨ ਆ, ਸਾਰਿਆਂ ਨੇ ਉਹਦਾ ਬਾਈਕਾਟ ਕੀਤਾ ਹੋਇਆ ਆ। ਤੇ ਚਾਈਨਾ ਵੀ ਆਪਣੇ ਆਪ ਨੂੰ ਬਿਜ਼ਨਸ ਮਾਮਲੇ ਦੇ ਵਿੱਚ ਕਾਫੀ ਆਈਸੋਲੇਟਡ ਸਮਝ ਰਿਹਾ ਹੈਗਾ ਆ। ਚਾਈਨਾ ਨੇ ਕੋਸ਼ਿਸ਼ ਵੀ ਕੀਤੀ ਹੈਗੀ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਵਿੱਚ ਆਪਣੇ ਆਪ ਨੂੰ ਇੰਟਰਫੀਅਰ ਕਰਨ ਦੀ, ਪਈ ਉਹ ਜਿਹੜੀ ਲੜਾਈ ਆ ਉਸ ਨੂੰ ਘਟਾਇਆ ਜਾ ਸਕੇ। ਆਪਣੇ ਡਿਪਲੋਮੇਟ ਵੀ ਜਿਹੜੇ ਆ ਉਹਨਾਂ ਨੇ ਭੇਜੇ ਹੈਗੇ ਆ। ਤੇ ਜੀ ਜਿਨਪਿੰਗ ਤੇ ਪੁਟਿਨ ਕਹਿੰਦੇ ਭਈ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ 2 ਦਿਨਾਂ ਦੀ ਮੀਟਿੰਗ ਹੋਣੀ ਆ। ਗੈਸਟ ਆਫ ਆਨਰ ਉਹਨੂੰ ਦਿੱਤਾ ਜਾਊਗਾ ਬੀਜਿੰਗ ਦੇ ਵਿੱਚ, ਤੇ ਕੀ ਕੁਝ ਉਹ ਰਲ ਕੇ ਕਰ ਸਕਦੇ ਆ ਉਹਦੇ ਤੇ ਵਰਕਆਊਟ ਕਰਨਗੇ। 140 ਕੰਟਰੀਆਂ ਦੇ ਜਿਹੜੇ ਡੈਲੀਗੇਟ ਆ ਉਹ ਇਸ ਟਾਈਮ ਚਾਈਨਾ ਦੇ ਵਿੱਚ ਜਾਣਗੇ। ਜਿਹੜੀ 2 ਦਿਨਾਂ ਦੀ ਡਿਪਲੋਮੈਟਿਕ ਇਵੈਂਟ ਹੋਣੀ ਆ, ਮੰਗਲਵਾਰ ਨੂੰ ਸ਼ੁਰੂ ਹੋਣੀ ਹੈਗੀ ਆ। ਜੋ ਉਹਨਾਂ ਦਾ ਜੀ ਦਾ ਗਲੋਬਲ ਇਨਫਰਾਸਟ੍ਰਕਚਰ ਫੰਡਿੰਗ ਡਰਾਈਵ ਆ, ਉਹਦੀ ਯਾਦ ਦੇ ਵਿੱਚ ਬਣਾਈ ਗਈ ਹੈਗੀ ਆ, ਇਹ ਕੀਤੀ ਜਾ ਰਹੀ ਆ। ਸੋ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਰੇਅਰ ਟ੍ਰਿਪ ਹੈਗਾ ਆ, ਕਿਉਂਕਿ ਪੁਟਿਨ ਦੇ ਉੱਤੇ ਤਾਂ ਇਸ ਟਾਈਮ ਵਾਰ ਕ੍ਰਾਈਮਸ ਲੱਗ ਰਹੇ ਹੈਗੇ, ਅਲੈਜ ਕੀਤੇ ਜਾ ਰਹੇ ਆ ਯੂਕਰੇਨ ਦੇ ਵਿੱਚ ਜੋ ਕੁਝ ਰਸ਼ੀਆ ਨੇ ਕੀਤਾ ਹੈਗਾ। ਤੇ ਤੁਸੀਂ ਦੇਖਿਆ ਹੋਣਾ ਵੀ ਪਿਛਲੀ ਵਾਰੀ ਜਦੋਂ G20 ਵੀ ਮੀਟਿੰਗ ਹੋਈ ਸੀ, ਉਦੋਂ ਨਾ ਤਾਂ ਚਾਈਨਾ ਵਾਲਾ ਗਿਆ ਤੇ ਨਾ ਹੀ ਰਸ਼ੀਆ ਵਾਲਾ ਗਿਆ, ਕਿਉਂਕਿ ਇੱਕ ਤਰ੍ਹਾਂ ਨਾਲ ਉਹ ਡਰਦਾ ਵੀ ਹੈਗਾ ਆ ਵੀ ਮੈਨੂੰ ਕਿਸੇ ਤਰ੍ਹਾਂ ਜਿਹੜਾ ਆ ਇੰਟਰਨੈਸ਼ਨਲ ਬਾਈ ਵਾਰ ਕ੍ਰਾਈਮ ਦੇ ਅੰਡਰ ਅਰੈਸਟ ਨਾ ਕੀਤਾ ਜਾਵੇ। ਪਰ ਦੋਨੋਂ ਜਾਣੇ ਮਿਲਣ ਜਾ ਰਹੇ ਆ, ਤੇ ਦੋਨੋਂ ਜਾਣੇ ਕਹਿੰਦੇ ਵੀ 5000 ਸ਼ਬਦਾਂ ਦੀ ਇੱਕ ਜੁਆਇੰਟ ਸਟੇਟਮੈਂਟ, ਜਿਹਦਾ ਮੇਨ ਟਾਈਟਲ ਹੋਊਗਾ ਫਰੈਂਡਸ਼ਿਪ ਵਿਦ ਨੋ ਲਿਮਿਟਸ, ਉਹ ਵੀ ਇੱਕ ਇਸ਼ੂ ਕੀਤੀ ਜਾਊਗੀ। ਸੋ ਚਾਈਨਾ ਤੇ ਰਸ਼ੀਆ ਬਹੁਤ ਲਾਗੇ ਹੋਣ ਜਾ ਰਹੇ ਹੈਗੇ ਆ, ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਦੋਨਾਂ ਦੀ ਜਿਹੜੀ ਕੋਸ਼ਿਸ਼ ਹੋ ਰਹੀ ਸੀ। ਸੋ ਇਹ ਵੀ ਕਹਿੰਦੇ ਉਹਦੇ ਵਿੱਚ ਹੈਗਾ ਵੀ ਕਿਸ ਤਰ੍ਹਾਂ ਆਪਾਂ ਵੈਸਟ ਮੁਲਕ ਜਿਹੜੇ ਆ, ਵੈਸਟਰਨ ਕੰਟਰੀਜ਼ ਪਲੱਸ ਜਿੱਥੇ ਡੈਮੋਕ੍ਰੇਸੀ ਹੈਗੀ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਂਡਲ ਕਰਨਾ ਹੈਗਾ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਗ੍ਰੀਨਵੁੱਡ ਇਲਾਕਾ ਇੰਡੀਆਨਾ ਦੇ ਵਿੱਚ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਸੁਖਵਿੰਦਰ ਸਿੰਘ ਨਾਮ ਦਾ ਜਿਹੜਾ ਬੰਦਾ ਆ, ਉਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ। 2 ਗੱਡੀਆਂ ਆਪਸ ਦੇ ਵਿੱਚ ਭਿੜ ਗਈਆਂ। ਇਹ ਬੀਤੇ ਵੀਰਵਾਰ ਦੀ ਰਾਤ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਹੈ। ਜੌਨਸਨ ਕਾਉਂਟੀ ਦੇ ਸ਼ੈਰਿਫ ਡੈਪਟੀਜ਼ ਆ, ਉਹਨਾਂ ਨੇ ਉੱਥੇ ਤਕਰੀਬਨ 7 ਵਜੇ ਇੱਕ ਕ੍ਰੈਸ਼ ਤੋਂ ਬਾਅਦ ਦੇ ਵਿੱਚ ਰਿਪੋਰਟ ਕੀਤਾ। ਉੱਥੇ ਉਹ ਪਹੁੰਚੇ, ਰਿਸਪੌਂਡ ਕਰ ਰਹੇ ਸੀਗੇ, ਤਾਂ ਉੱਥੇ ਉਹਨਾਂ ਨੇ ਦੇਖਿਆ ਵੀ 2 ਗੱਡੀਆਂ ਆਪਸ ਦੇ ਵਿੱਚ ਹਾਦਸਾਗ੍ਰਸਤ ਜਿਹੜੀਆਂ ਉਹ ਹੋ ਗਈਆਂ ਸੀ। 42 ਸਾਲਾਂ ਦਾ ਇੰਡੀਆਨਾ ਪੁਲਿਸ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਕਹਿੰਦਾ ਵੀ ਉਹ ਸੱਟਾਂ ਦੀ ਮਾਰ ਨਾਲ ਚੱਲਦਾ ਹੋਇਆ ਉਸ ਦੀ ਮੌਤ ਹੋ ਗਈ ਆ। ਸਿਡਨੀ ਤੇ ਲੋਇਸ ਅਸਕੈਂਜ਼ਾਈ ਹਸਪਤਾਲ ਜਿਹੜਾ ਇੰਡੀਆਨਾ ਪੁਲਿਸ ਦੇ ਵਿੱਚ ਸੀਗਾ। ਕਹਿੰਦੇ ਵੀ ਜਿਹੜੇ ਲੋਕ ਦੂਸਰੀ ਗੱਡੀ ਦੇ ਵਿੱਚ ਸੀ, ਡਰਾਈਵਰ ਤੇ ਪੈਸੰਜਰ, ਉਹ ਸਟੇਬਲ ਕੰਡੀਸ਼ਨ 'ਚ ਦੱਸੇ ਜਾ ਰਹੇ ਆ। ਉਹ ਇੰਡੀਆਨਾ ਯੂਨੀਵਰਸਿਟੀ ਹੈਲਥ ਮੈਥੋਡਿਸਟ ਹਸਪੀਟਲ ਆ, ਉੱਥੇ ਜ਼ੇਰੇ ਇਲਾਜ ਦੱਸੇ ਜਾ ਰਹੇ ਆ। ਡਰਾਈਵਰ ਜਿਹੜਾ ਦੂਜੀ ਕਾਰ ਦਾ, ਉਹਨਾਂ ਨੇ ਦੱਸਿਆ ਵੀ ਜਿਹੜਾ ਸੁਖਵਿੰਦਰ ਸਿੰਘ ਆ, ਉਹ ਨਾਰਥ ਤੋਂ ਡਰਾਈਵ ਕਰ ਰਿਹਾ ਸੀਗਾ 5 ਪੁਆਇੰਟਸ ਰੋਡਸ ਤੋਂ, ਜਿੱਥੇ ਉਹਦੀ ਗੱਡੀ ਦਾ ਕੰਟਰੋਲ ਉਹ ਲੋਸਟ ਕਰ ਗਿਆ। ਉਹ ਸਾਊਥ ਬਾਉਂਡ ਲੇਨ ਦੇ ਵਿੱਚ ਸਾਹਮਣੇ ਜਿਹੜਾ ਉਹ ਆ ਗਿਆ, ਜਿੱਥੇ ਉਹ ਹੈਡ ਔਨ ਕੋਲੀਜਨ ਹੋ ਗਿਆ। ਤੇ ਇਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਉਸ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ। ਉਸ ਨੂੰ ਕੱਢ ਕੇ ਹਸਪਤਾਲ 'ਚ ਲੈ ਕੇ ਤਾਂ ਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਸਪੀਡੋਮੀਟਰ ਕਹਿੰਦੇ ਵੀ ਸੁਖਵਿੰਦਰ ਸਿੰਘ ਦਾ ਜਦੋਂ ਉਹ ਗੱਡੀ ਚਲਾ ਰਿਹਾ ਸੀ, ਉਹ 65 ਮਾਈਲ ਦੇ ਉੱਤੇ ਸਟਕ ਸੀਗਾ। ਇਹ ਡੈਪਟੀਜ਼ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਕਹਿੰਦੇ ਵੀ ਇਨਵੈਸਟੀਗੇਸ਼ਨ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਜਾਂਚ ਦੇ ਵਿੱਚ ਪਾਈਆਂ ਹੈਗੀਆਂ ਆ। ਤੇ ਬਹੁਤ ਮੰਦਭਾਗੀ ਜਿਹੜੀ ਖਬਰ ਆ ਰਹੀ ਹੈ। ਹੁਸ਼ਿਆਰਪੁਰ ਦਾ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਸੀਗਾ। ਇਹ ਮੁੰਡਾ ਜਿਹੜਾ ਉਹ ਰਹਿਣ ਵਾਲਾ ਗ੍ਰੀਨਵੁੱਡ ਦੇ ਵਿੱਚ ਜੋ ਰਹਿ ਰਿਹਾ ਸੀਗਾ, ਤੇ 1996 ਵਿੱਚ ਕਹਿੰਦੇ ਵੀ ਉਹਨੂੰ 15 ਸਾਲ ਦਾ ਸੀਗਾ 1996 ਦੇ ਵਿੱਚ, ਜਦੋਂ ਅਮਰੀਕਾ ਦੇ ਵਿੱਚ
ਆਇਆ ਸੀਗਾ ਤੇ ਹੁਣ ਜਿਹੜੀ ਉਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਜੀ ਉਸਦੇ 2 ਬੱਚੇ ਵੀ ਦੱਸੇ ਜਾਂਦੇ ਨੇ, 15 ਸਾਲ ਦਾ ਬੇਟਾ ਵੀ ਆ ਤੇ 10 ਸਾਲ ਦੀ ਜਿਹੜੀ ਉਸਦੀ